ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਹ ਕਨਵੈਨਸ਼ਨ ਦਲ ਖਾਲਸਾ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਜਿਹੜੀਆਂ ਕਿ ਅਲੱਗ-ਅਲੱਗ ਪਿੰਡ ਦੇ ਵਿੱਚ ਕੰਮ ਕਰ ਰਹੀਆਂ ਨੇ, ਪੰਥ ਤੇ ਪੰਜਾਬ ਦੇ ਲਈ ਸੁਹਿਰਦ ਨੇ, ਯਤਨਸ਼ੀਲ ਨੇ, ਉਹਨਾਂ ਦੇ ਸਹਿਯੋਗ ਦੇ ਨਾਲ ਕੀਤੀ ਗਈ, ਜਿਹਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਭਾਈ ਗੁਰਪ੍ਰਤਾਪ ਸਿੰਘ ਵਡਾਲਾ, ਭਾਈ ਗੁਰਦੀਪ ਸਿੰਘ ਜੀ ਬਠਿੰਡਾ, ਭਾਈ ਮੋਹਕਮ ਸਿੰਘ, ਭਾਈ ਪਰਮਜੀਤ ਸਿੰਘ ਗਾਜੀ ਤੇ ਹੋਰ ਪੰਥਕ ਸ਼ਖਸੀਅਤਾਂ ਜਿੰਨੀਆਂ ਵੀ ਨੇ ਉਹ ਇੱਥੇ ਪਹੁੰਚੀਆਂ ਨੇ। ਦਲ ਖਾਲਸਾ ਦੀ ਸਮੁੱਚੀ ਲੀਡਰਸ਼ਿਪ ਇਹਦੇ ਵਿੱਚ ਪਹੁੰਚੀ ਆ ਔਰ ਇਸ ਕਨਵੈਨਸ਼ਨ ਨੂੰ ਕਰਨ ਦਾ ਜਿੱਥੇ ਬਹੁਤ ਸਾਰੇ ਕਾਰਨ ਸੀ, ਉਹਨਾਂ 'ਚ ਇੱਕ ਅਹਿਮ ਕਾਰਨ ਸੀ ਕਿ ਜਿਹੜੀ ਇਸ ਟਾਈਮ ਇੰਡੀਆ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਦੌਰ ਚੱਲ ਰਿਹਾ ਹੈ। ਜਦੋਂ ਟਰਾਂਸਨੈਸ਼ਨਲ ਕਹਿ ਦਿੰਦੇ ਆ ਤੇ ਇਹਨੂੰ ਕੱਲਾ ਅਮਰੀਕਾ ਕੈਨੇਡਾ ਤੱਕ ਸੀਮਿਤ ਨਾ ਕਰਿਆ ਕਰੀਏ, ਇਹ ਮੰਨ ਲਿਆ ਕਰੀਏ ਕਿ ਪਹਿਲਾਂ ਇਹ ਨੈਸ਼ਨਲ ਹੋਇਆ ਫਿਰ ਹੁਣ ਟਰਾਂਸਨੈਸ਼ਨਲ ਤੱਕ ਪਹੁੰਚਿਆ ਹੈ। ਸੋ ਆਪਣੇ ਪੰਜਾਬ ਦੇ ਵਿੱਚ ਜੋ ਸਾਡੇ ਉੱਤੇ ਜ਼ੁਲਮ ਹੋ ਰਹੇ ਆ ਤੇ ਸਾਡੇ ਉੱਤੇ ਹੋਏ, ਉਹਨਾਂ ਤੋਂ ਬਾਅਦ ਹੁਣ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸਰਹੱਦਾਂ ਟੱਪ ਕੇ ਸਾਡੇ ਨੌਜਵਾਨਾਂ ਨੂੰ, ਸਾਡੇ ਕਾਰਕੁਨਾਂ ਨੂੰ ਟਾਰਗੇਟ ਕਰਨਾ ਸ਼ੁਰੂ ਕੀਤਾ ਹੈ, ਜਿਹੜੇ ਪੰਥ ਦੇ ਪੰਜਾਬ ਦੀ ਆਜ਼ਾਦੀ ਲਈ ਯਤਨਸ਼ੀਲ ਨੇ, ਉਸ ਨੀਤੀ ਨੂੰ ਚੈਲੰਜ ਕਰਨ ਦੇ ਲਈ ਔਰ ਕੋਈ ਸਾਂਝੀ ਰਣਨੀਤੀ ਉਲੀਕਣ ਦੇ ਲਈ ਇਹ ਕਨਵੈਨਸ਼ਨ ਸੱਦੀ ਗਈ ਸੀ ਤਾਂ ਕਿ ਇੱਕ ਸਾਂਝੀ ਰਾਏ ਅਸੀਂ ਬਣਾ ਸਕੀਏ। ਸਾਡੇ ਨੌਜਵਾਨ ਜਿਨ੍ਹਾਂ ਨੇ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਸੰਘਰਸ਼ ਕੀਤਾ ਤੇ ਕਰ ਰਹੇ ਨੇ, ਉਹ ਅੱਜ ਜੇਲ੍ਹਾਂ 'ਚ ਬੰਦ ਨੇ। ਕੋਈ ਪਿਛਲੇ 3 ਦਹਾਕਿਆਂ ਤੋਂ ਬੰਦ ਆ, ਕੋਈ 2 ਦਹਾਕਿਆਂ ਤੋਂ ਬੰਦ ਆ, ਕੋਈ ਰੀਸੈਂਟਲੀ ਵੀ ਹੋਏ ਨੇ। ਸੋ ਇਹ ਸਾਰੀਆਂ ਚੀਜ਼ਾਂ ਇਸ ਗੱਲ ਤੇ ਮੋਹਰ ਲਾਉਂਦੀਆਂ ਨੇ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਆਜ਼ਾਦੀ ਦਾ ਸੰਘਰਸ਼ ਪਿਛਲੇ 40 ਸਾਲਾਂ ਤੋਂ ਨਿਰੰਤਰ ਜਾਰੀ ਹੈ। ਇਹ ਰੁਕਿਆ ਨਹੀਂਗਾ ਵੀ ਤੁਸੀਂ 95 ਤੱਕ ਕਹਿ ਦਿਓ ਕਿ ਇੱਕ ਮੂਵਮੈਂਟ ਸਾਡੀ ਚੱਲੀ ਔਰ ਖਤਮ ਹੋ ਗਈ। ਉਸ ਦੇ ਪੜਾਵ ਦਰ ਪੜਾਵ ਅੱਗੇ ਅਸੀਂ ਵੱਧ ਰਹੇ ਹਾਂ। ਸਾਡੇ ਸੂਰਬੀਰ ਯੋਧਿਆਂ ਨੇ ਜਿੱਥੇ ਆਰਮਡ ਸਟਰਗਲ ਲੜੀ ਕਿਉਂਕਿ ਸਮੇਂ ਦੀ ਮੰਗ ਬਣ ਗਈ ਸੀ, ਸਰਕਾਰ ਨੇ ਧੱਕ ਦਿੱਤਾ, ਉੱਥੇ ਹੀ ਪੋਲੀਟੀਕਲ ਸਟਰਗਲ ਅੱਜ ਵੀ ਲਗਾਤਾਰ ਨਿਰੰਤਰ ਜਾਰੀ ਆ। ਸੋ ਇਹ ਪੜਾਅ ਦਰ ਪੜਾਅ ਅੱਗੇ ਵੱਧ ਰਹੀ ਆ। ਸੋ ਅੱਜ ਦੀ ਇਸ ਕਨਵੈਨਸ਼ਨ ਦੇ ਵਿੱਚ ਜਿੱਥੇ ਮੈਂ ਤੁਹਾਨੂੰ ਦੱਸਿਆ ਕਿ ਅਲੱਗ-ਅਲੱਗ ਫੀਲਡ ਦੇ ਵਿੱਚ ਕੰਮ ਕਰਨ ਵਾਲੇ ਸਾਰੇ ਪੰਥਕ ਆਗੂ ਪਹੁੰਚੇ ਸੀ, ਉਹਨਾਂ ਸਾਰਿਆਂ ਦੀ ਇੱਕ ਰਾਏ ਦੇ ਉੱਤੇ ਜ਼ਰੂਰ ਸਾਰੇ ਸਾਂਝੇ ਸੀ ਕਿ ਬੇਸ਼ੱਕ ਸਾਡੇ ਵਿੱਚ ਕਈ ਤਰ੍ਹਾਂ ਦੇ ਵਖਰੇਵੇਂ ਕਿਉਂ ਨਾ ਹੋਣ, ਉਹਨਾਂ ਨੂੰ ਇੱਕ ਵਾਰੀ ਸਾਈਡ ਦੇ ਉੱਤੇ ਰੱਖ ਕੇ ਕੋਈ ਸਾਂਝਾ ਪਲੇਟਫਾਰਮ ਸਾਨੂੰ ਸਿਰਜ ਲੈਣਾ ਚਾਹੀਦਾ ਔਰ ਉਸ ਨੂੰ ਸਾਰਿਆਂ ਨੇ ਪ੍ਰਵਾਨ ਵੀ ਕੀਤਾ, ਜਿਸ ਦੇ ਉੱਤੇ ਅਮਲੀ ਰੂਪ ਆਉਣ ਵਾਲੇ ਸਮਿਆਂ ਦੇ ਵਿੱਚ ਪਹਿਨਾਇਆ ਜਾਵੇਗਾ। ਇਸ ਦੀਆਂ ਬਕਾਇਦਾ ਸਾਡੀਆਂ ਆਪਸੀ ਜਿਹੜੀਆਂ ਮੀਟਿੰਗਸ ਨੇ ਉਹ ਲੱਗ ਕੇ ਬਹੁਤ ਜਲਦ ਪੰਥ ਤੇ ਪੰਜਾਬ ਦੀ ਝੋਲੀ ਦੇ ਵਿੱਚ ਇੱਕ ਐਸਾ ਪਲੇਟਫਾਰਮ ਪਾਇਆ ਜਾਏਗਾ ਜਿਹਦਾ ਨਿਸ਼ਾਨਾ ਵੀ ਸਾਂਝਾ ਕੀਤਾ ਜਾਏਗਾ। ਔਰ ਅੱਜ ਦੀ ਸਟੇਜ ਤੋਂ ਜਿਸ ਦੇ ਇਨਸਾਈਟਸ ਮਿਲੇ ਨੇ ਹੋਏ ਨੇ ਕਿ ਉਹ ਨਿਸ਼ਾਨਾ ਸਾਡੇ ਕੌਮੀ ਕਾਰ ਖਾਲਿਸਤਾਨ ਦੀ ਪ੍ਰਾਪਤੀ ਹੋਏਗਾ ਔਰ ਉਸ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਲਈ ਅਸੀਂ ਸਾਰੇ ਯਤਨਸ਼ੀਲ ਹੋਵਾਂਗੇ ਔਰ ਉਸ ਲਈ ਵਚਨਬੱਧ ਹੋਵਾਂਗੇ। ਦਲ ਖਾਲਸਾ ਵੱਲੋਂ ਜੇ ਕੱਲ ਦੀ ਗੱਲ ਕੀਤੀ ਜਾਵੇ, ਜਿਹੜਾ ਦਰਬਾਰ ਸਾਹਿਬ ਦੇ ਸੁਖਬੀਰ ਬਾਦਲ ਦੇ ਉੱਪਰ ਹਮਲਾ ਹੋਇਆ, ਗੋਲੀ ਚਲਾਈ ਗਈ ਹੈ, ਕੱਲ ਕੁਝ ਹੋਰ ਬਿਆਨ ਆ ਰਹੇ ਸੀ ਕਿ ਅਮਰੀਕਾ ਸਭ ਕੁਝ ਹੋਰ ਬਿਆਨ ਦੇ ਰਹੇ ਨੇ। ਵੇਖੋ, ਉਹਦੇ ਬਾਰੇ ਮਾਨ ਸਾਹਿਬ ਨੇ ਬੋਲਦਿਆਂ ਵੀ ਸਟੇਜ 'ਤੇ ਗੱਲ ਕਹੀ ਆ ਕਿ ਜਦੋਂ 72 ਸਾਲ ਦੇ ਇੱਕ ਬੁੱਢੇ ਨੂੰ ਵੀ ਦੁਬਾਰਾ ਹਥਿਆਰ ਚੁੱਕਣੇ ਪੈ ਜਾਣ ਤੇ ਸਟੇਟ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਆ ਕਿ ਲੋਕ ਨਾਖੁਸ਼ ਨੇ। ਔਰ ਖਾਸ ਤੌਰ ਦੇ ਉੱਤੇ ਇੱਕ ਜਿਹੜਾ ਉਹਨਾਂ ਸੁਨੇਹਾ ਦਿੱਤਾ ਹੈ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਬੰਦਿਆਂ ਨੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖਲੋ ਕੇ ਮੰਨਿਆ ਹੋਵੇ ਕਿ ਉਹਨਾਂ ਕੋਲੋਂ ਗਲਤੀ, ਇੱਥੇ ਇੱਕ ਗੱਲ ਮੈਂ ਹੋਰ ਐਡ ਕਰਨੀ ਚਾਹੁੰਦਾ। ਪਿਛਲੇ ਸਮਿਆਂ ਦੇ ਵਿੱਚ ਕੀ ਹੋਇਆ ਕਿ ਜਿਹੜਾ ਬੰਦਾ ਇਸ ਗੱਲ ਨੂੰ ਨਹੀਂ ਸੀ, ਮਤਲਬ ਜਿਹੜਾ ਬੰਦਾ ਇਹਨੂੰ ਖੁੱਲ੍ਹ ਕੇ ਕਹਿੰਦਾ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਜਾਂ ਉਹਨਾਂ ਦੀ ਰਹਿਨਮਾਈ ਦੇ ਹੇਠ ਇਹ ਸਭ ਕੁਝ ਹੋਇਆ, ਉਹਨਾਂ ਨੂੰ ਉਹਨਾਂ ਦੀਆਂ ਨੌਕਰੀਆਂ ਤੋਂ ਵੀ ਫਾਰਗ ਕੀਤਾ ਗਿਆ। 5 ਪਿਆਰੇ ਸਾਹਿਬਾਨ ਸਾਡੇ ਵਿੱਚ ਸੀ, ਉਹਨਾਂ ਨੂੰ ਵੀ ਇਸੇ ਮੁੱਦੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਅਕਾਲ ਤਖਤ ਸਾਹਿਬ ਤੋਂ ਛੁੱਟੀ ਦਿੱਤੀ ਗਈ। ਉਹ ਸਾਰੇ ਸੱਚ ਸਾਬਤ ਹੋਏ ਨੇ। ਜਿਹੜੇ ਪਿਛਲੇ 10 ਸਾਲਾਂ ਤੋਂ ਪੰਥਕ ਜਥੇਬੰਦੀਆਂ ਵਾਰ-ਵਾਰ ਕਹਿ ਰਹੀਆਂ ਸੀ, ਉਹ ਸਾਰਾ ਕੁਝ ਸੱਚ ਸਾਬਤ ਹੋਇਆ ਔਰ ਉਹ ਸੱਚ ਖੁਦ ਉਸ ਲੀਡਰਸ਼ਿਪ ਨੇ ਅਕਾਲ ਤਖਤ ਸਾਹਿਬ ਦੇ ਸਨਮੁਖ ਖੜੇ ਹੋ ਕੇ ਮੰਨਿਆ ਕਿ ਹਾਂ ਸਾਡੇ ਕੋਲੋਂ ਆ ਗਲਤੀਆਂ ਹੋਈਆਂ ਨੇ ਤੇ ਫਿਰ ਉਹਨਾਂ ਨੂੰ ਰੈਕਟੀਫਾਈ ਕਰਨਾ ਪਏਗਾ। ਔਰ ਕਿਸੇ ਇੱਕ ਬੰਦੇ ਨੇ ਐਕਟ ਕੀਤਾ, ਉਹ ਇਸ ਗੱਲ ਨੂੰ ਮੰਨ ਸਕਦਾ ਕਿ ਉਹ ਹੋ ਸਕਦਾ ਜਿਹੜੀ ਉਹਨਾਂ ਨੂੰ ਸਜ਼ਾ ਮਿਲੀ ਉਸ ਤੋਂ ਉਹ ਸੈਟੀਸਫਾਈ ਨਾ ਹੋਣ, ਪਰ ਸਮੂਹਕ ਮੈਸੇਜ ਇਹ ਸਾਡੀ ਪੰਥਕ ਲੋਕਾਂ ਵੱਲੋਂ ਜਾਂ ਸਾਡੀ ਧਾਰਮਿਕ ਲੀਡਰਸ਼ਿਪ ਨੂੰ ਔਰ ਇੰਡੀਅਨ ਸਟੇਟ ਨੂੰ ਇਹ ਜਾਂਦਾ ਆ ਕਿ ਇਹੋ ਜਿਹੇ ਲੋਕ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਚਾਹੇ ਸਿੱਧੀ ਨਾ ਕਰਨ ਪਰ ਉਹਨਾਂ ਦੀ ਪੁਸ਼ਟਪਨਾਹੀ ਕਰਨਗੇ, ਪੰਥ ਉਹਨਾਂ ਨੂੰ ਕਦੇ ਵੀ ਦੁਬਾਰਾ ਸਵੀਕਾਰ ਨਹੀਂ ਕਰੇਗਾ ਔਰ ਉਸ ਤਰੀਕੇ ਦੇ ਨਾਲ ਜਿਹੜੇ ਆ ਉਹ ਦੁਬਾਰਾ ਪੰਥ ਦੇ ਵਿੱਚ ਪੈਰ ਨਹੀਂ ਪਸਾਰ ਸਕਦੇ। ਸੋ ਉਹ ਇੱਕ ਮੈਸੇਜ ਉੱਥੋਂ ਦਿੱਤਾ ਗਿਆ ਆ। ਉਹਦੇ ਬਾਰੇ ਅੱਗੇ ਕੀ ਬਣਦਾ ਕੀ ਨਹੀਂ ਉਹ ਬਾਅਦ ਦੀ ਗੱਲ ਆ, ਪਰ ਜਿਸ ਤਰੀਕੇ ਦੇ ਨਾਲ ਇੱਕ ਅਕਾਲੀ ਆਗੂ ਜਿਹਨੂੰ ਅਸੀਂ ਕਹਿ ਸਕਦੇ ਹਾਂ, ਉਹਨਾਂ ਨੇ ਚੁਣਿਆ ਹੋਇਆ ਪਠਾਨਕੋਟ ਦਾ, ਉਹਨਾਂ ਮਗਰੋਂ ਹਮਲਾ ਕਰਕੇ ਭਾਈ ਨਰੈਣ ਸਿੰਘ ਚੌੜੇ ਦੀ ਪੱਗ ਲਾਈ ਆ, ਉਹਦੇ ਬਾਰੇ ਅਕਾਲ ਤਖਤ ਸਾਹਿਬ ਨੂੰ ਸਪਸ਼ਟ ਸਟੈਂਡ ਲੈਣਾ ਚਾਹੀਦਾ ਕਿਉਂਕਿ ਸਾਡੇ ਵਿੱਚ ਇਹ ਕਿਹਾ ਜਾਂਦਾ ਕਿ ਪੱਗ ਦੁਸ਼ਮਣ ਦੀ ਵੀ ਨਹੀਂ ਲਾਈ ਜਾਂਦੀ ਤੇ ਤੁਸੀਂ ਆਪਣੇ ਹੀ ਇੱਕ ਬੰਦੇ ਤੇ ਜਿਹਦੀ ਇੱਕ ਡਾਇਸੈਂਟ ਵੌਇਸ ਹੋਵੇ ਉਹਦੀ ਤੁਸੀਂ ਪੱਗ ਲਾਓ, ਇਹ ਕਦੇ ਸਵੀਕਾਰ ਨਹੀਂ ਕੀਤਾ ਜਾਣਾ ਚਾਹੀਦਾ। ਮਤਲਬ ਕਿਹਾ ਜਾ ਰਿਹਾ ਸੀਗਾ ਦਲ ਖਾਲਸਾ ਨਾਲ ਸੰਬੰਧਿਤ ਨਰੈਣ ਸਿੰਘ ਜੀ, ਦੇਖੋ ਹਰ ਬੰਦਾ ਜਿਹੜਾ ਖਾਲਿਸਤਾਨੀ ਵਿਚਾਰਧਾਰਾ ਦੇ ਨਾਲ ਆ ਉਹ ਸਾਡਾ ਸੰਗੀ ਸਾਥੀ ਹੈ। ਪਿਛਲੇ 40 ਸਾਲਾਂ ਤੋਂ ਉਹ ਸਾਡੇ ਨਾਲ ਆ ਰਿਹਾ। ਭਾਜੀ ਕੰਵਰਪਾਲ ਮੇਰੇ ਨਾਲ ਖੜੇ ਨੇ, ਮਾਨ ਸਾਹਿਬ ਖੜੇ ਨੇ। ਇਹ ਲਗਾਤਾਰ
ਇਹਨਾਂ ਜੇਲ੍ਹਾਂ ਵੀ ਇਕੱਠੀਆਂ ਕੱਟੀਆਂ ਨੇ, ਸੰਘਰਸ਼ ਇਕੱਠਿਆਂ ਲੜਿਆ ਆ। ਉਹ ਅਕਾਲ ਫੈਡਰੇਸ਼ਨ ਦੀ ਅਗਵਾਈ ਕਰ ਰਹੇ ਸੀ ਇਸ ਟਾਈਮ। ਸਾਡੇ ਪ੍ਰੋਗਰਾਮਾਂ 'ਚ ਆਉਂਦੇ ਜਾਂਦੇ ਸੀਗੇ, ਹੋਰ ਪ੍ਰੋਗਰਾਮਾਂ 'ਚ ਸਾਰਿਆਂ 'ਚ ਆਉਂਦੇ ਜਾਂਦੇ ਆ। ਸੋ ਸਾਡੀ ਉਹਨਾਂ ਦੇ ਨਾਲ ਸਾਂਝ ਸੀ, ਹੈ ਤੇ ਰਹੇਗੀ। ਮਜੀਠੀਆ ਦੇ ਵਿੱਚ ਜਿਹੜਾ ਹੈਗਾ ਜੀ ਕੱਲ ਪੁਲਿਸ ਚੌਕੀ ਦੇ ਉੱਪਰ ਜਿਹੜਾ ਹਮਲਾ ਹੋਇਆ, ਉਹ ਸਾਰਾ ਕੁਝ ਛੱਡੋ, ਮਜੀਠੀਆ ਸਾਹਿਬ ਨੇ ਕੀ ਕਿਹਾ ਕੀ ਨਹੀਂ ਕਿਹਾ। ਸੋ ਮੈਂ ਨਹੀਂ, ਇਹ ਕਹਿ ਰਹੇ ਨੇ ਮਜੀਠੀਆ ਕਿ ਪੁਲਿਸ ਚੌਂਕੀ ਤੇ ਹਮਲਾ ਹੋਇਆ। ਇਹ ਪਿਛਲੇ ਕੁਝ ਦਿਨਾਂ ਤੋਂ ਜਿਹੜੇ ਹਮਲੇ ਹੋ ਰਹੇ ਨੇ ਨਾ, ਉਹ ਜਿਹੜੇ ਆ ਰਹੇ ਆ ਕਿ ਉਹਨਾਂ ਨੇ ਬੰਦ ਕੀਤਾ ਹੈ ਬੈਰੀਕੇਡ ਤੇ ਅੰਦਰ ਕੋਈ ਧਮਾਕੇ ਟਾਈਪ ਦੀ ਆ ਰਹੀ ਹੈ ਨਾ, ਉਹਦੀ ਗੱਲ ਕਰਦੇ ਤੁਸੀਂ। ਸੋ ਉਹ ਅਜੇ ਉਹਦੀ ਪ੍ਰੋਪਰ ਜਾਣਕਾਰੀ ਜੇ ਬਾਹਰ ਨਹੀਂ ਆਈ, ਸੋ ਉਹਨੂੰ ਸਮੇਂ ਤੋਂ ਪਹਿਲਾਂ ਕਮੈਂਟ ਕਰਨਾ ਕਾਫੀ ਦਿਨਾਂ ਤੋਂ ਨਾ ਇਸ ਤਰ੍ਹਾਂ ਛੋਟੇ ਛੋਟੇ ਕਈ ਜਗ੍ਹਾ ਤੇ ਬੜੇ ਸ਼ੱਕੀ ਜਿਹੇ ਕਿਸਮ ਦੇ ਵਾਰਦਾਤਾਂ ਹੋ ਰਹੀਆਂ ਨੇ, ਬਟ ਇਹਦੇ ਬਾਰੇ ਅਜੇ ਕੋਈ ਕਲੀਅਰ ਨਹੀਂ, ਕੋਈ ਉਹਦੇ ਪਿੱਛੇ ਖੜਾ ਨਹੀਂ ਹੋ ਰਿਹਾ, ਕੋਈ ਜ਼ਿੰਮੇਵਾਰੀ ਨਹੀਂ ਲੈ ਰਿਹਾ। ਈਵਨ ਪੁਲਿਸ ਨੂੰ ਵੀ ਅਜੇ ਨਹੀਂ ਪਤਾ ਕਿ ਉਹਦੇ ਪਿੱਛੇ ਕੌਣ ਹੈ। ਉਹ ਇੱਕ ਸ਼ੱਕੀ ਤੇ ਮਿਸਟੀਰੀਅਸ ਹੈ। ਮੇ ਵੀ ਉਹਦੇ ਪਿੱਛੇ ਇੰਡੀਅਨ ਏਜੰਸੀਜ਼ ਦਾ ਹੀ ਹੱਥ ਹੋਵੇ ਕਿ ਉਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਹੋਣ। ਭਾਈ ਨਰੈਣ ਸਿੰਘ ਨੂੰ ਇਹ ਐਕਸਟ੍ਰੀਮ ਸਟੈਪ ਕਿਉਂ ਲੈਣਾ ਪੈ ਗਿਆ, ਇਹ ਤਾਂ ਭਾਈ ਨਰੈਣ ਸਿੰਘ ਦੱਸਣਗੇ। ਬਟ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਸੀਂ ਜ਼ਰੂਰ ਕਹਾਂਗੇ ਕਿ ਤੁਸੀਂ ਦੂਸਰੀਆਂ ਅਦਾਲਤਾਂ ਕੋਲੋਂ ਜਾਂਚ ਦੀ ਮੰਗ ਨਾ ਕਰੋ। ਤੁਸੀਂ ਖੁਦ ਅਗਰ ਜਾਂਚ ਕਰਨਾ ਚਾਹੁੰਦੇ ਹੋ ਤਾਂ ਖੁਦ ਕਰੋ। ਤੁਸੀਂ ਖੁਦ ਭਾਈ ਨਰੈਣ ਸਿੰਘ ਨੂੰ ਪੁੱਛੋ ਕਿ ਉਸਨੇ ਇਹ ਐਕਸਟ੍ਰੀਮ ਸਟੈਪ ਕਿਉਂ ਲਿਆ। ਜਿਹੜੀਆਂ ਗੱਲਾਂ ਪੋਲੀਟੀਸ਼ੀਅਨਸ ਕਰ ਰਹੇ ਨੇ ਕਿ ਉਹਦੇ ਪਿੱਛੇ ਏਜੰਸੀਆਂ ਨੇ, ਉਹਦੇ ਪਿੱਛੇ ਕਾਂਗਰਸ ਹੈ, ਇਹ ਸਭ ਬੁਲਸ਼ਿਟ ਹੈ, ਬਕਵਾਸ ਹੈ ਸਾਰੀ ਗੱਲ। ਉਹ ਇੱਕ ਖਰਾ ਖਾਲਿਸਤਾਨੀ ਹੈ, ਨਿਰੋਲ ਪੰਥਕ ਹੈ। ਉਹਦੀਆਂ ਜਿਹੜੀਆਂ ਭਾਵਨਾ ਸੀ ਇੰਨੀਆਂ ਹਰਟ ਸੀ ਕਿ ਉਹਨੇ ਇੱਕ ਐਕਸਟ੍ਰੀਮ ਸਟੈਪ ਲਿਆ। ਬਟ ਉਹਨੂੰ ਪੁੱਛਣਾ ਜ਼ਰੂਰ ਚਾਹੀਦਾ ਕਿ ਘੱਟੋ ਘੱਟ ਉਸਨੇ ਇਹ ਐਕਸਟ੍ਰੀਮ ਸਟੈਪ ਕਿਉਂ ਲਿਆ। ਈਵਨ ਜਿਹੜੀ ਇਹ ਥਿਊਰੀ ਵੀ ਕੰਮ ਕਰ ਰਹੀ ਹੈ ਪੁਲਿਸ ਨੇ, ਜਿਹੜੇ ਅੰਮ੍ਰਿਤਸਰ ਦੀ ਪੁਲਿਸ ਨੇ ਜਿਹੜੀ ਕੱਲ ਗੱਲ ਕਹੀ ਹੈ ਕਿ ਹੋ ਸਕਦਾ ਹੈ ਕਿ ਕੋਈ ਸਟੇਜ ਮੈਨੇਜਡ ਹੋਵੇ, ਉਹ ਵੀ ਮੈਂ ਸਮਝਦਾ ਕਿ ਇੱਕ ਅਨਟਰੂ ਹੈ, ਗਲਤ ਹੈ। ਉਹ ਵੀ ਮਤਲਬ ਇੱਕ ਬਹੁਤ ਹੀ ਗਲਤ ਤਰੀਕੇ ਦੇ ਨਾਲ ਜਿਹੜੀ ਇੱਕ ਗੱਲ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹਦੇ ਨਾਲ ਭਾਈ ਨਰੈਣ ਸਿੰਘ ਦੀ ਜਿਹੜੀ ਛਵੀ ਨੂੰ ਐਵੇਂ ਬਿਨਾਂ ਵਜ੍ਹਾ ਬੇਲਿਟਲ ਕੀਤਾ ਜਾ ਰਿਹਾ, ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ। ਇਹ ਬੰਦ ਨਹੀਂ ਹੋਣੀ। ਬ੍ਰਦਰ ਦੀਆਂ ਜਿਹੜੀਆਂ ਫੋਟੋਆਂ ਦਿਖਾਈਆਂ ਜਾ ਰਹੀਆਂ ਜੀ, ਯਾਰ ਬ੍ਰਦਰ ਦਾ ਕਿਸੇ ਨਾਲ ਕੋਈ ਲਿੰਕ ਹੈ ਜਾਂ ਪੋਲੀਟੀਕਲ ਲਿੰਕ ਹੈ ਜਾਂ ਕਿਸੇ ਹੋਰ ਪਾਰਟੀ ਦਾ। ਇੱਥੇ ਕਿੰਨੀਆਂ ਪਾਰਟੀਆਂ ਨੇ ਜਿਨ੍ਹਾਂ ਦੇ ਭਰਾ ਕਿਤੇ ਨੇ, ਦੂਜਾ ਭਰਾ ਕਿਤੇ ਹੈ, ਪਿਓ ਕਿੱਥੇ ਹੈ, ਮਾਂ ਕਿੱਥੇ ਹੈ, ਧੀ ਕਿੱਥੇ ਹੈ। ਬਹੁਤ ਮੈਂ ਇਹੀ ਕਹਿ ਰਿਹਾ ਕਿ ਉਹ ਇੱਕ ਨਿਰੋਲ ਪੰਥਕ ਖਾਲਿਸਤਾਨੀ ਬੰਦਾ ਹੈ ਜਿਹੜਾ ਪਿਛਲੇ 44-46 ਸਾਲ ਤੋਂ ਪੰਥ ਦੇ ਪਿੜ ਦੇ ਵਿੱਚ ਕੰਮ ਕਰ ਰਿਹਾ। ਇਹ ਸਾਰੀਆਂ ਗੱਲਾਂ ਉਹਦੀ ਕਿਰਦਾਰਕੁਸ਼ੀ ਕਰਨ ਦੀ, ਉਹਦੀ ਛਵੀ ਨੂੰ ਵਿਗਾੜਨ ਦੀ ਕੋਸ਼ਿਸ਼ ਹੈ। ਇਸ ਗੱਲੋਂ ਅਸੀਂ ਕਲੀਅਰ ਹਾਂ ਕਿ ਉਸਨੇ ਜੋ ਵੀ ਕੀਤਾ ਉਹਨੇ ਆਪਣੇ ਦਿਲੋਂ ਕੀਤਾ ਹੋਏਗਾ, ਕਿਉਂਕਿ ਅਸੀਂ ਉਹਨੂੰ ਜਾਣਦੇ ਹਾਂ। ਹਾਂ, ਉਹ ਇੱਕ ਸੀਕ੍ਰੇਟਿਵ ਨੇਚਰ ਦਾ ਬੰਦਾ ਹੈ, ਉਹ ਆਪਣੀ ਗੱਲ ਕਿਸੇ ਨਾਲ ਸ਼ੇਅਰ ਨਹੀਂ ਕਰਦਾ। ਤੁਸੀਂ ਉਹਦੇ ਦੋਸਤ ਵੀ ਹੋ ਤਾਂ ਵੀ ਤੁਹਾਡੇ ਨਾਲ ਸ਼ੇਅਰ ਨਹੀਂ ਕਰੇਗਾ, ਉਹ ਆਪਣੇ ਅੰਦਰ ਰੱਖਦਾ। ਉਹਨੇ ਜੋ ਵੀ ਕੀਤਾ ਆਪਣੇ ਮਨ ਨਾਲ ਕੀਤਾ ਔਰ ਸੋਚ ਕੇ ਕੀਤਾ ਹੋਏਗਾ। ਔਰ ਇਹ ਗੱਲ ਤੁਸੀਂ ਪੁਲਿਸ ਨੂੰ ਵੀ ਪੁੱਛ ਸਕਦੇ ਹੋ ਕਿ ਉਹਨੇ ਇੰਟੈਰੋਗੇਸ਼ਨ 'ਚ ਵੀ ਇਹ ਗੱਲ ਆਪਣੇ ਬੜੇ ਬਲੰਟਲੀ ਸਵੀਕਾਰ ਕੀਤੀ ਹੋਏਗੀ ਕਿ ਉਹਨੇ ਜੋ ਕੀਤਾ ਉਹਨੇ ਆਪਣੇ ਮਨ ਨਾਲ ਕੀਤਾ ਔਰ ਉਹਦੇ ਪਿੱਛੇ ਕੁਝ ਵੀ ਨਹੀਂ ਹੈ, ਨਥਿੰਗ, ਕੋਈ ਸਾਜ਼ਿਸ਼ ਨਹੀਂ। ਦਲ ਖਾਲਸਾ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਹੈ? ਦਲ ਖਾਲਸਾ ਦੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦਾ ਆਣਾ ਜਾਣਾ ਸੀ, ਉਹਦੇ ਨਾਲ ਸਾਡੀ ਸਾਂਝ ਹੈ। ਸਾਡੀ ਪਿਛਲੇ 40 ਸਾਲ ਤੋਂ ਉਹਨਾਂ ਦੇ ਨਾਲ ਸਾਂਝ ਹੈ। ਉਹਨਾਂ ਨੇ ਆਪਣੀ ਇੱਕ ਜਥੇਬੰਦੀ ਅਕਾਲ ਫੈਡਰੇਸ਼ਨ ਬਣਾਈ ਸੀ। ਕੱਲ ਨਿਊਜ਼ 18 ਨੇ ਗੱਲ ਗਲਤ ਸ਼ੁਰੂ ਕੀਤੀ ਸਵੇਰੇ ਕਿ ਦਲ ਖਾਲਸਾ ਦੇ ਮੈਂਬਰ ਨੇ, ਉਹ ਸਾਡੇ ਮੈਂਬਰ ਨਹੀਂ ਹੈ, ਬਟ ਉਹਨਾਂ ਨਾਲ ਸਾਡੀ ਸਾਂਝ ਜ਼ਰੂਰ ਹੈਗੀ। ਕੀ ਸਮਝਦੇ ਹੋ ਸਰ ਕਿ ਹਮਲਾ ਕਿਉਂ ਕੀਤਾ ਗਿਆ? ਇਹ ਤਾਂ ਭਾਈ ਨਰੈਣ ਸਿੰਘ ਦੱਸਣਗੇ ਕਿ ਉਹਨਾਂ ਨੇ ਕਿਉਂ ਕੀਤਾ, ਉਹਨਾਂ ਦੇ ਮਨ ਦੇ ਵਿੱਚ ਕਿਉਂ ਆਇਆ। ਪਰ ਜਿਹੜੀ ਗੱਲ ਮਾਨ ਸਾਹਿਬ ਨੇ ਕਹੀ ਹੈ ਕਿ ਬਹੁਤ ਖੂਬਸੂਰਤ ਇਹਨਾਂ ਨੇ 2 ਲਾਈਨਾਂ ਦੇ ਵਿੱਚ ਸਮ ਅਪ ਕੀਤਾ ਹੈ ਕਿ ਨੁਕਸਾਨ ਵੀ ਨਹੀਂ ਹੋਇਆ ਤੇ ਮੈਸੇਜ ਵੀ ਚਲਾ ਗਿਆ। ਜਿਹੜੇ ਦੁਨੀਆ ਭਰ ਦੇ ਵਿੱਚ ਕਤਲ ਸਿੱਖਾਂ ਦੇ ਹੋ ਰਹੇ ਹੈ, ਪੰਜਾਬ ਤੇ ਹਰਿਆਣੇ ਦੇ ਵਿੱਚ ਵੀ ਹੋਏ ਹੈ, ਇਹ ਮੌਕੇ ਦੀ ਮੰਗ ਸੀਗੀ ਜਿਹੜੀ ਅੱਜ ਦਲ ਖਾਲਸਾ ਨੇ ਪੂਰੀ ਕੀਤੀ ਹੈ। ਇਹ ਕਨਵੈਨਸ਼ਨ ਬੁਲਾ ਕੇ ਤੇ ਮੈਂ ਇਹਨਾਂ ਨੂੰ ਮੁਬਾਰਕ ਦਿੰਦਾ ਕਿ ਜਿਹੜੀ ਸਿੱਖਾਂ ਦੇ ਅੰਦਰ ਇਹ ਸਪਿਰਿਟ ਸੀਗਾ ਜਿਹੜਾ ਇਹਨਾਂ ਨੇ ਅੱਜ ਉਜਾਗਰ ਕੀਤਾ ਤੇ ਸਾਡੀ ਜਿਹੜੀ ਸੋਚ ਸੀਗੀ, ਜਿਹੜੀ ਸਾਨੂੰ ਸਤਾ ਰਹੀ ਸੀਗੀ, ਉਹ ਦਲ ਖਾਲਸਾ ਨੇ ਅੱਜ ਸਟੇਜ ਦੇ ਉੱਤੇ ਲੈ ਕੇ ਆਂਦੀ ਹੈ ਤੇ ਇਹਦੀ ਇੱਜ਼ਤ ਸਾਡੇ ਦੁਸ਼ਮਣਾਂ ਨੂੰ ਵੀ ਕਰਨੀ ਚਾਹੀਦੀ ਹੈ, ਸਾਡੇ ਦੋਸਤਾਂ ਨੂੰ ਵੀ ਕਰਨੀ ਚਾਹੀਦੀ ਹੈ ਕਿ ਸਾਡੇ ਵਿੱਚ ਰੋਹ ਹੈਗਾ ਜਿਹੜਾ ਅੱਜ ਦਲ ਖਾਲਸਾ ਨੇ ਪ੍ਰਗਟ ਸਿੱਧੀ ਤਰ੍ਹਾਂ 2 ਲਫ਼ਜ਼ਾਂ ਦੇ ਵਿੱਚ ਕਰ ਮੁਕਾਇਆ।